ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 26 ਫਰਵਰੀ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼ ਅਤੇ ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਜਾਂ ਫਿਰ ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ ਜਾਂ 408 722 7698 ਤੇ। ਤੁਸੀਂ ਸਾਡੀ ਈਮੇਲ ਐਡਰੈਸ info@punjabiradiousa.com ਤੇ ਈਮੇਲ ਵੀ ਕਰ ਸਕਦੇ ਹੋ। ਹੁਣ ਵੱਧਦੇ ਹਾਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸ਼ੌਨ ਸਪਾਈਸਰ ਨੇ ਵਾਈਟ ਹਾਊਸ ਦੇ ਸਟਾਫ ਮੈਂਬਰਸ ਨੂੰ ਮੀਟਿੰਗ ਦੇ ਵਿੱਚ ਫੋਨ ਪਾਸੇ ਰੱਖਣ ਦੇ ਲਈ ਕਿਹਾ। ਫਿਲਿਪ ਬਿਲਡਨ ਨੇ ਨੇਵੀ ਸੈਕਟਰੀ ਦੀ ਨੋਮੀਨੇਸ਼ਨ ਵਾਪਸ ਕੀਤੀ। ਯਮਨ ਦੇ ਵਿੱਚ ਮਾਰੇ ਗਏ ਕਮਾਂਡੋ ਅਫਸਰ ਦੇ ਪਿਤਾ ਨੇ ਡੋਨਲਡ ਟਰੰਪ ਦੇ ਨਾਲ ਮਿਲਣ ਤੋਂ ਕੀਤਾ ਇਨਕਾਰ। ਫਿਲਾਡੈਲਫੀਆ ਦੇ ਵਿੱਚ ਇੱਕ ਜਿਊਸ਼ ਕਬਰਿਸਤਾਨ ਦੇ ਉੱਤੇ ਪਹੁੰਚਾਇਆ ਗਿਆ ਨੁਕਸਾਨ। ਅਤੇ ਨਿਊ ਔਰਲੀਨਜ਼ ਦੇ ਵਿੱਚ ਹੋਏ ਟਰੱਕ ਕ੍ਰੈਸ਼ ਦੇ ਵਿੱਚ ਡਰਾਈਵਰ ਦਾ ਬਲੱਡ ਅਲਕੋਹਲ ਟੈਸਟ ਪੋਜ਼ਿਟਿਵ ਆਇਆ। ਹੁਣ ਖਬਰਾਂ ਵਿਸਤਾਰ ਦੇ ਨਾਲ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ ਨੇ ਵਾਈਟ ਹਾਊਸ ਦੇ ਵਿੱਚੋਂ ਲਗਾਤਾਰ ਨਿਕਲ ਰਹੀਆਂ ਇਨਫੋਰਮੇਟਿਵ ਲੀਕਸ ਨੂੰ ਲੈ ਕੇ ਮੀਟਿੰਗ ਐਮਰਜੈਂਸੀ ਸੱਦੀ ਤੇ ਇਸ ਦੇ ਵਿੱਚ ਉਹਨਾਂ ਨੇ ਆਪਣੇ ਸਟਾਫ ਮੈਂਬਰਸ ਨੂੰ ਫੋਨ ਦੀ ਵਰਤੋਂ ਦੇ ਲਈ ਕਾਫੀ ਕੁਝ ਕਿਹਾ। ਸ਼ੌਨ ਸਪਾਈਸਰ ਨੇ ਇੱਥੋਂ ਤੱਕ ਐਮਰਜੈਂਸੀ ਮੀਟਿੰਗ ਦੇ ਵਿੱਚ ਸੱਦੇ ਗਏ ਆਪਣੇ ਸਟਾਫ ਮੈਂਬਰਸ ਦੇ ਫੋਨ ਵੀ ਰਖਵਾ ਲਏ ਤੇ ਉਹਨਾਂ ਦਾ ਮੀਟਿੰਗ ਦੇ ਵਿੱਚ ਫੋਨ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰੋਨਿਕ ਇਕਵਿਪਮੈਂਟ ਉਹ ਆਪਣੇ ਨਾਲ ਮੀਟਿੰਗ ਦੇ ਦੌਰਾਨ ਨਹੀਂ ਰੱਖ ਸਕਦੇ। ਸ਼ੌਨ ਸਪਾਈਸਰ ਦੇ ਅਨੁਸਾਰ ਉਹਨਾਂ ਦੇ ਵਾਈਟ ਹਾਊਸ ਦੇ ਹੀ ਕੁਝ ਇੱਕ ਲੋਕ ਜ਼ਿਆਦਾਤਰ ਇਨਫੋਰਮੇਸ਼ਨ ਮੀਡੀਆ ਦੇ ਵਿੱਚ ਲੀਕ ਕਰ ਦਿੰਦੇ ਹਨ, ਜੋ ਕਿ ਅੰਦਰ ਖਾਤੇ ਬੋਰਡ ਰੂਮ ਦੇ ਵਿੱਚ ਹੁੰਦੀਆਂ ਹਨ। ਇਸ ਨੂੰ ਲੈ ਕੇ ਰਾਸ਼ਟਰਪਤੀ ਡੋਨਲਡ ਟਰੰਪ ਕਾਫੀ ਕੁਝ ਕਹਿ ਚੁੱਕੇ ਸਨ ਅਤੇ ਉਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਜੋ ਅਨਨੋਨ ਸੋਰਸ ਤੋਂ ਖਬਰਾਂ ਆਉਂਦੀਆਂ ਹਨ, ਉਹਨਾਂ ਦਾ ਸੋਰਸ ਕਿਤੇ ਨਾ ਕਿਤੇ ਵਾਈਟ ਹਾਊਸ ਦੇ ਵਿੱਚ ਕੰਮ ਕਰ ਰਹੇ ਕਰਮਚਾਰੀ ਹੀ ਹੁੰਦੇ ਹਨ। ਸ਼ੌਨ ਸਪਾਈਸਰ ਨੇ ਇੱਥੋਂ ਤੱਕ ਕਿ ਕਈ ਸੀਕ੍ਰੇਟ ਐਪਸ ਜਿਨ੍ਹਾਂ ਦੇ ਵਿੱਚ ਮੈਸੇਜ ਪੜ੍ਹਨ ਤੋਂ ਬਾਅਦ ਦੇ ਵਿੱਚ ਆਟੋਮੈਟਿਕਲੀ ਡਿਲੀਟ ਹੋ ਜਾਂਦਾ ਹੈ, ਜਿਵੇਂ ਕਿ ਕਨਫਾਈਡ ਐਪ, ਉਹਨਾਂ ਨੂੰ ਵਾਈਟ ਹਾਊਸ ਦੇ ਸਟਾਫ ਮੈਂਬਰਸ ਨੂੰ ਆਪਣੇ ਫੋਨਾਂ ਦੇ ਵਿੱਚੋਂ ਡਿਲੀਟ ਕਰਨ ਦੇ ਲਈ ਕਿਹਾ ਹੈ ਅਤੇ ਉਹਨਾਂ ਨੇ ਸਖਤ ਹਦਾਇਤ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਮੈਸੇਜ ਤੇ ਉਸ ਐਪ ਤੇ ਕੋਈ ਵੀ ਮੈਸੇਜ ਕਰਦਾ ਹੋਇਆ ਪਾਇਆ ਗਿਆ ਤਾਂ ਉਸ 'ਤੇ ਸਖਤ ਐਕਸ਼ਨ ਲਏ ਜਾਣਗੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਸਾਰੇ ਸਟਾਫ ਮੈਂਬਰਸ ਦਾ ਚੈੱਕਅਪ ਹੋਵੇਗਾ ਅਤੇ ਜੇਕਰ ਇਹ ਸਾਹਮਣੇ ਆਇਆ ਕਿ ਸਟਾਫ ਮੈਂਬਰਸ ਨੇ ਮੀਡੀਆ ਨੂੰ ਕਈ ਮੀਟਿੰਗਸ ਦੀ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਦੇ ਉੱਤੇ ਵੀ ਸਖਤ ਐਕਸ਼ਨ ਲਏ ਜਾਣਗੇ। ਨੇਵੀ ਸੈਕਟਰੀ ਦੇ ਤੌਰ ਦੇ ਉੱਤੇ ਨੋਮੀਨੀ ਫਿਲਿਪ ਬਿਲਡਨ ਨੇ ਆਪਣੀ ਨੋਮੀਨੇਸ਼ਨ ਵਿਦਡਰਾ ਕਰ ਲਈ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਫਿਲਿਪ ਬਿਲਡਨ ਨੂੰ ਨੇਵੀ ਸੈਕਟਰੀ ਦੇ ਤੌਰ ਦੇ ਉੱਤੇ ਨੋਮੀਨੇਟ ਕੀਤਾ ਸੀ ਅਤੇ ਫਿਲਿਪ ਬਿਲਡਨ ਨੇ ਇਸ ਨੋਮੀਨੇਸ਼ਨ ਵਾਪਸ ਲੈਣ ਦਾ ਕਾਰਨ ਆਪਣੇ ਬਿਜ਼ਨਸ ਇੰਟਰਸਟ ਦੀ ਕੰਪਲਿਕੇਸ਼ਨ ਦੱਸਿਆ। ਉਹਨਾਂ ਨੇ ਕਿਹਾ ਕਿ ਉਹ ਹੁਣੇ ਹੀ ਇੱਕ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਮੈਨੇਜ ਤੋਂ ਰਿਟਾਇਰ ਹੋਏ ਹਨ ਅਤੇ ਇਸ ਦੇ ਨਾਲ ਉਹਨਾਂ ਦੀਆਂ ਕਈ ਕੰਟਰਾਡਿਕਸ਼ਨ ਅਤੇ ਕੌਨਫਲਿਕਟ ਆਫ ਇੰਟਰਸਟ ਜੁੜਨਗੇ, ਇਸ ਦੇ ਲਈ ਉਹ ਇਹ ਅਹੁਦਾ ਸਵੀਕਾਰ ਨਹੀਂ ਕਰ ਸਕਦੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਜੋ ਕਿ ਉਹਨਾਂ ਨੇ ਆਪਣੇ ਬਿਜ਼ਨਸ ਇੰਟਰਸਟ ਦੇ ਕਰਕੇ ਲਿਆ ਹੈ। ਸੈਕਟਰੀ ਆਫ ਡਿਫੈਂਸ ਜਿਮ ਮੈਟਿਸ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੂੰ ਅਗਲਾ ਨੋਮੀਨੀ ਸੁਜੈਸਟ ਕਰਨਗੇ, ਜਿਨ੍ਹਾਂ ਦੇ ਉੱਤੇ ਰਾਸ਼ਟਰਪਤੀ ਟਰੰਪ ਫੈਸਲਾ ਲੈਣਗੇ। ਇਸ ਤੋਂ ਤਕਰੀਬਨ ਇੱਕ ਹਫ਼ਤਾ ਪਹਿਲਾਂ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ੌਨ ਸਪਾਈਸਰ ਨੂੰ ਇੱਕ ਰਿਪੋਰਟ ਮੇਜਰ ਗੈਰਟ, ਜੋ ਕਿ CBS ਨਿਊਜ਼ ਦੇ ਸਨ, ਉਹਨਾਂ ਵੱਲੋਂ ਦਿੱਤੀ ਗਈ ਸੀ ਕਿ ਬਿਲਡਨ ਆਪਣੀ ਨੋਮੀਨੇਸ਼ਨ ਵਾਪਸ ਲੈਣਗੇ। ਤਾਂ ਉਸ ਤੋਂ ਬਾਅਦ ਦੇ ਵਿੱਚ ਸ਼ੌਨ ਸਪਾਈਸਰ ਨੇ ਟਵਿੱਟਰ ਦੇ ਉੱਤੇ ਟਵੀਟ ਕਰਦੇ ਹੋਏ ਕਿਹਾ ਕਿ ਜੋ ਖਬਰਾਂ ਤੁਸੀਂ ਸ਼ੌਨ ਫਿਲਿਪ ਬਿਲਡਨ ਦੀਆਂ ਨੋਮੀਨੇਸ਼ਨ ਵਾਪਸ ਲੈਣ ਦੀਆਂ ਸੁਣ ਰਹੇ ਹੋ ਉਹ ਬਿਲਕੁਲ ਗਲਤ ਹੈ ਅਤੇ ਉਹ 100% ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜੁਆਇਨ ਕਰ ਰਹੇ ਹਨ। ਪਰ ਉਸ ਤੋਂ ਬਾਅਦ ਦੇ ਵਿੱਚ ਅੱਜ ਫੈਸਲਾ ਲੈਂਦੇ ਹੋਏ ਫਿਲਿਪ ਬਿਲਡਨ ਨੇ ਆਪਣੀ ਨੋਮੀਨੇਸ਼ਨ ਵਾਪਸ ਲੈ ਲਈ। ਫਿਲਿਪ ਬਿਲਡਨ US ਆਰਮੀ ਦੇ ਵਿੱਚ ਮਿਲਟਰੀ ਇੰਟੈਲੀਜੈਂਸ ਅਫਸਰ ਦੇ ਤੌਰ ਤੇ 1986 ਤੋਂ 1996 ਤੱਕ ਕੰਮ ਕਰ ਚੁੱਕੇ ਹਨ।
ਪਿਛਲੇ ਮਹੀਨੇ ਇੱਕ ਸਪੈਸ਼ਲ ਆਪਰੇਸ਼ਨ ਦੇ ਵਿੱਚ ਯਮਨ ਦੇ ਵਿੱਚ ਹੋਈ ਇੱਕ US ਸੋਲਜਰ ਦੀ ਮੌਤ ਤੋਂ ਬਾਅਦ ਦੇ ਵਿੱਚ ਉਸ ਦੀ ਡੈੱਡ ਬਾਡੀ ਜਦੋਂ US ਦੇ ਵਿੱਚ ਵਾਪਸ ਆਈ ਤਾਂ ਉਸ ਦੇ ਪਿਤਾ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਇਨਵੈਸਟੀਗੇਸ਼ਨ ਤੋਂ ਬਚਣ ਦੇ ਲਈ ਮੇਰੇ ਬੇਟੇ ਦੀ ਮੌਤ ਦੇ ਪਿੱਛੇ ਲੁਕ ਰਿਹਾ ਹੈ, ਪਰ ਸਰਕਾਰ ਉਸ ਨੂੰ ਇਹ ਇਨਵੈਸਟੀਗੇਸ਼ਨ ਉਹ ਕਰਦੀ ਹੈ ਅਤੇ ਸਰਕਾਰ ਨੂੰ ਇਸ ਦੇ ਪੂਰੇ ਆਪਰੇਸ਼ਨ ਦੇ ਉੱਤੇ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਕਿ ਕਿੰਨਾ ਵਜ੍ਹਾ ਕਾਰਨ ਉਹਨਾਂ ਦੇ ਬੇਟੇ ਦੀ ਮੌਤ ਹੋਈ। ਪਿਛਲੇ ਮਹੀਨੇ ਚੀਫ ਪੈਟੀ ਅਫਸਰ ਵਿਲੀਅਮ ਓਨਜ਼, ਜਿਨ੍ਹਾਂ ਦੀ ਕਿ ਉਮਰ 36 ਸਾਲ ਸੀ, ਉਹ ਨੇਵੀ ਸੀਲ ਦੀ ਟੀਮ 6 ਦੇ ਵਿੱਚ ਜੌਬ ਕਰਦੇ ਸਨ ਤਾਂ ਉਹਨਾਂ ਦੀ ਯਮਨ ਦੇ ਵਿੱਚ ਇੱਕ ਸਪੈਸ਼ਲ ਆਪਰੇਸ਼ਨ ਦੇ ਦੌਰਾਨ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਇਸ ਕਮਾਂਡੋ ਯੂਨਿਟ ਦੀ ਯਮਨ ਦੇ ਵਿੱਚ ਕਾਇਦਾ ਮਿਲੀਟੈਂਟਸ ਦੇ ਨਾਲ ਮੁੱਠਭੇੜ ਹੋਈ ਸੀ ਅਤੇ ਇਸ ਪੂਰੀ ਮੁੱਠਭੇੜ ਦੇ ਵਿੱਚ 3 ਹੋਰ ਅਮਰੀਕਨ ਸੋਲਜਰ ਜ਼ਖਮੀ ਹੋਏ ਸਨ ਅਤੇ ਇੱਕ ਅਮਰੀਕਾ ਦਾ 에ਅਰਕ੍ਰਾਫਟ, ਜਿਸ ਦੀ ਕੀਮਤ ਲਗਭਗ $75 ਮਿਲੀਅਨ ਦੱਸੀ ਜਾਂਦੀ ਹੈ, ਉਹ ਵੀ ਬਿਲਕੁਲ ਤਬਾਹ ਹੋ ਗਿਆ ਸੀ। ਅਫਸਰ ਵਿਲੀਅਮ ਓਨਸ ਦੇ ਪਿਤਾ ਨੇ ਕਿਹਾ ਕਿ ਇਹ ਰਿਸਕੀ ਆਪਰੇਸ਼ਨ, ਜਿਸ ਦੇ ਵਿੱਚ ਬਹੁਤ ਜ਼ਿਆਦਾ ਜਾਨ ਦਾ ਖਤਰਾ ਸੀ ਤੇ ਉਹਨਾਂ ਦੇ ਬੇਟੇ ਦੀ ਜਾਨ ਵੀ ਚਲੀ ਗਈ ਤੇ ਹੋਰ ਕਈ ਅਫਸਰ ਸ਼ਹੀਦ ਹੋਏ, ਕਿ ਉਸ ਦੀ ਪੂਰੀ ਐਕਨੋਲਜਮੈਂਟ ਪੈਂਟਾਗਨ ਦੇਵੇਗਾ ਕਿ ਇਸ ਦੀ ਮੌਤ ਦੇ ਜ਼ਿੰਮੇਦਾਰ ਕੌਣ ਹਨ। ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜੂਇਸ਼ ਕਮਿਊਨਿਟੀ ਨੂੰ ਲਗਾਤਾਰ ਧਮਕੀ ਭਰੀਆਂ ਈਮੇਲਜ਼ ਅਤੇ ਲੈਟਰਜ਼ ਆ ਰਹੀਆਂ ਹਨ ਅਤੇ ਕਈ ਸਾਰੇ ਹਾਦਸੇ ਜੂਇਸ਼ ਦੇ ਨਾਲ ਹੋ ਚੁੱਕੇ ਹਨ। ਉਸੇ ਹਾਦਸੇ ਦੇ ਵਿੱਚ ਇੱਕ ਹੋਰ ਵਾਧਾ ਕਰਦੇ ਹੋਏ ਕੱਲ੍ਹ ਫਿਲਾਡੈਲਫੀਆ ਦੇ ਵਿੱਚ ਜੂਇਸ਼ ਦੀ ਇੱਕ ਸਮੈਟਰੀ ਦੇ ਵਿੱਚ 75 ਤੋਂ 100 ਕਬਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਮਾਊਂਟ ਕਾਰਮੇਲ ਸੈਮੈਟਰੀ ਤੇ ਕਿਸੇ ਨੇ ਜਾਣਬੁੱਝ ਕੇ 75 ਤੋਂ 100 ਕਬਰਾਂ ਦੇ ਪੱਥਰ ਹਿਲਾ ਦਿੱਤੇ। ਦੱਸਿਆ ਜਾਂਦਾ ਹੈ ਕਿ ਜਿਹੜੇ ਇੰਟਰਸੈਕਸ਼ਨ ਦੇ ਉੱਤੇ ਇਹ ਜੂਇਸ਼ ਸੈਮੈਟਰੀ ਮੌਜੂਦ ਸੀ, ਉੱਥੇ ਹੀ ਤਕਰੀਬਨ 3 ਹੋਰ ਕ੍ਰਿਸਚਨ ਸੈਮੈਟਰੀਜ਼ ਹਨ, ਪਰ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ। ਪਿਛਲੇ ਕੁਝ ਹਫ਼ਤਿਆਂ ਤੋਂ ਜੂਇਸ਼ ਕਮਿਊਨਿਟੀ ਦੇ ਵਿਰੁੱਧ ਆ ਰਹੇ ਲਗਾਤਾਰ ਧਮਕੀ ਭਰੇ ਈਮੇਲਸ ਤੋਂ ਬਾਅਦ ਦੇ ਵਿੱਚ ਜੂਇਸ਼ ਦੇ ਖਿਲਾਫ ਲਗਾਤਾਰ ਹਮਲੇ ਹੋ ਰਹੇ ਹਨ, ਜਿਸ ਨੂੰ ਲੈ ਕੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ADL $10,000 ਦੀ ਇਨਾਮੀ ਰਾਸ਼ੀ ਦੀ ਘੋਸ਼ਣਾ ਕਰ ਚੁੱਕਿਆ ਹੈ ਕਿ ਜੋ ਵੀ ਇਸ ਦੇ ਬਾਰੇ ਇਤਲਾਹ ਕਰੇਗਾ ਉਸ ਨੂੰ $10,000 ਦੀ ਇਨਾਮੀ ਰਾਸ਼ੀ ਦਿੱਤੀ ਜਾਏਗੀ। ਨੌਮੀ ਐਡਲਰ, ਜੋ ਕਿ ਇੱਕ ਜੂਇਸ਼ ਫੈਡਰੇਸ਼ਨ ਆਫ ਫਿਲਾਡੈਲਫੀਆ ਦੇ CEO ਹਨ, ਉਹਨਾਂ ਨੇ ਦੱਸਿਆ ਕਿ ਇਹ ਸੈਮੈਟਰੀ 1890 ਦੇ ਵਿੱਚ ਬਣੀ ਸੀ। ਉਹਨਾਂ ਨੇ ਕਿਹਾ ਕਿ ਇਹ ਪਵਿੱਤਰ ਸਥਾਨ ਦਾ ਪੂਰੀ ਤਰ੍ਹਾਂ ਉਸ ਦੀ ਬੇਅਦਬੀ ਕੀਤੀ ਗਈ ਹੈ ਤੇ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ। ਇਸ ਪੂਰੀ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਇੱਕ ਵਿਅਕਤੀ ਆਪਣੇ ਪਿਤਾ ਦੀ ਕਬਰ ਦੇ ਉੱਤੇ ਸੋਮਵਾਰ ਸਵੇਰੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਸ ਜਗ੍ਹਾ ਦੇ ਉੱਤੇ ਸਾਰੀਆਂ ਕਬਰਾਂ ਦੇ ਪੱਥਰ ਪਲਟਾਏ ਪਏ ਹਨ। ਇਸ ਨੂੰ ਜੂਇਸ਼ ਕਮਿਊਨਿਟੀ ਨੇ ਇੱਕ ਕਾਇਰਤਾਪੂਰਨ ਅਤੇ ਸ਼ਰਮਨਾਕ ਘਟਨਾ ਕਰਾਰ ਦਿੱਤੀ ਹੈ ਅਤੇ ਰਾਸ਼ਟਰਪਤੀ ਟਰੰਪ ਨੂੰ ਫੌਰਨ ਇਸ ਦੇ ਉੱਤੇ ਕੋਈ ਐਕਸ਼ਨ ਲੈਣ ਦੇ ਲਈ ਅਪੀਲ ਵੀ ਕੀਤੀ ਗਈ ਹੈ। ਨਿਊ ਔਰਲੀਨਜ਼ ਦੇ ਵਿੱਚ ਇੱਕ ਮਾਰਦੀ ਗ੍ਰਾਸ ਪਰੇਡ ਦੇ ਵਿੱਚ ਇੱਕ ਟਰੱਕ ਡਰਾਈਵਰ ਭੀੜ ਦੇ ਵਿੱਚ ਜਾ ਟਕਰਾਇਆ, ਜਿਸ ਦੇ ਨਾਲ 28 ਲੋਕਾਂ ਨੂੰ ਸੱਟਾਂ ਵੱਜੀਆਂ ਹਨ ਅਤੇ ਜਦੋਂ ਉਸ ਡਰਾਈਵਰ ਦਾ ਬਲੱਡ ਅਲਕੋਹਲ ਟੈਸਟ ਕੀਤਾ ਗਿਆ ਤਾਂ ਉਸ ਦੀ ਰੇਟਿੰਗ 0.232 ਆਈ, ਜੋ ਕਿ ਲੀਗਲ ਲਿਮਿਟ ਦੇ ਨਾਲੋਂ 3 ਗੁਣਾ ਜ਼ਿਆਦਾ ਹੈ। ਨੀਲਸਨ ਰਿਜ਼ੋਟੋ, ਜਿਸ ਦੀ ਕੀ ਉਮਰ ਤਕਰੀਬਨ 25 ਸਾਲ ਹੈ, ਉਸ ਤੋਂ ਪਹਿਲਾਂ ਵੀ ਵਹੀਕਲਰ ਨੈਗਲੀਜੈਂਸ ਮਾਮਲੇ ਦੇ ਵਿੱਚ 2 ਵਾਰੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਤੇ ਉਸ ਤੋਂ ਪਹਿਲਾਂ 2 ਵਾਰੀ ਮੁਕੱਦਮਾ ਕੀਤਾ ਜਾ ਚੁੱਕਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਦੇ ਉੱਤੇ ਹੁਣ ਹੋਰ ਭਾਰੀ ਮੁਕੱਦਮੇ ਲੈ ਕੇ ਕਾਰਵਾਈ ਕੀਤੀ ਜਾਏਗੀ। ਇਹ ਹਾਦਸਾ ਸ਼ਨੀਵਾਰ ਰਾਤ ਨੂੰ ਔਰਲੀਨਜ਼ ਅਤੇ ਕੈਰਲਟਨ ਐਵੀਨਿਊ ਦੇ ਇੰਟਰਸੈਕਸ਼ਨ ਦੇ ਉੱਤੇ ਹੋਇਆ ਅਤੇ ਪੁਲਿਸ ਚੀਫ ਮਾਈਕਲ ਹੈਰਿਸਨ ਨੇ ਦੱਸਿਆ ਕਿ ਟਰੱਕ ਡਰਾਈਵਰ, ਜੋ ਕਿ ਇੱਕ ਪਿਕਅਪ ਟਰੱਕ ਚਲਾ ਰਿਹਾ ਸੀ, ਉਸਨੇ 2 ਕਾਰਾਂ ਦੇ ਵਿੱਚ ਟੱਕਰ ਮਾਰੀ ਅਤੇ ਬਾਅਦ ਦੇ ਵਿੱਚ ਇਹ ਜਾ ਕੇ ਭੀੜ ਦੇ ਵਿੱਚ ਜਾ ਟਕਰਾਇਆ। ਜ਼ਖਮੀ ਹੋਣ ਵਾਲਿਆਂ ਦੇ ਵਿੱਚ ਇੱਕ 3 ਸਾਲ ਦਾ ਬੱਚਾ ਵੀ ਹੈ। ਹਾਲਾਂਕਿ ਪੁਲਿਸ ਅਫਸਰ ਨੇ ਦੱਸਿਆ ਕਿ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਵੱਜੀਆਂ ਹਨ ਅਤੇ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 55 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 40 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 53 ਡਿਗਰੀ ਹਾਈ ਅਤੇ ਰਾਤ ਨੂੰ 44 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋ। ਸਟਾਕਟਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਟ੍ਰੇਸੀ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ ਰਹੇਗਾ। ਮੋਡੈਸਟੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ।
ਬੇਕਰਫੀਲਡ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਟਰਕੀ ਦੇ ਵਿੱਚ 25 ਡਿਗਰੀ ਹਾਈ ਅਤੇ ਰਾਤ ਨੂੰ 8 ਡਿਗਰੀ ਲੋ ਰਹੇਗਾ। ਸਾਊਥ ਲੇਕ ਟਾਹੋ ਦੇ ਵਿੱਚ 30 ਡਿਗਰੀ ਹਾਈ ਅਤੇ ਰਾਤ ਨੂੰ 10 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਸੈਟਲ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋ ਰਹੇਗਾ। ਇੱਥੇ ਦਿਨ ਦੇ ਸਮੇਂ ਮੀਂਹ ਪੈਣ ਦੀ ਸੰਭਾਵਨਾ ਹੈ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 34 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਇੱਥੇ ਮੀਂਹ ਪੈ ਸਕਦਾ ਹੈ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 20 ਡਿਗਰੀ ਲੋ। ਇੱਥੇ ਬਰਫ਼ਬਾਰੀ ਹੋਣ ਦੇ ਅਸਾਰ ਹਨ। ਸ਼ਿਕਾਗੋ ਦੇ ਵਿੱਚ 52 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੀ ਪੂਰੀ ਸੰਭਾਵਨਾ ਰਹੇਗੀ। ਨਿਊਯਾਰਕ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 42 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 1 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ -6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -15 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ -8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -16 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਪੰਜਾਬ ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 32 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਲੋ ਰਹੇਗਾ। ਲੰਡਨ ਦੇ ਵਿੱਚ 9 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਕਾਰਨ ਸਟਾਕ ਮਾਰਕੀਟ ਬੰਦ ਰਹੀ। ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਜੀ ਕੱਲ੍ਹ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਅਪਡੇਟ ਅਮਰੀਕਾ ਇੱਥੇ ਹੀ ਸਮਾਪਤ ਕਰਦੇ ਹਾਂ। ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਦਾ ਫੀਡਬੈਕ ਦੇਣ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ 408 722 7698 ਤੇ। ਸਾਰੇ ਹੀ ਸਪਾਂਸਰ ਦਾ ਇੱਕ ਵਾਰੀ ਫਿਰ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।